ਗਰਾਊਂਡ ਦੇ ਉੱਤੇ ਜਦੋਂ ਤੱਕ ਤੁਹਾਡੇ ਹਕੂਮਤੀ ਲੈਵਲ ਦੇ ਉੱਤੇ ਕਨੈਕਸ਼ਨ ਨਹੀਂ ਨੇ ਔਰ ਉਹ ਉਹਨੂੰ ਐਨਕਰੇਜ ਨਹੀਂ ਕਰਦੇ, ਤੁਸੀਂ ਆਪਣੇ ਬੰਦਿਆਂ ਨੂੰ ਵੀ ਉੱਥੋਂ ਨਹੀਂ ਕੱਢ ਸਕਦੇ। ਉਹਨਾਂ ਨੇ ਜਦੋਂ ਇਹ ਆਮ ਸੀ ਕਿ ਵੀ ਤੁਸੀਂ ਪਾਕਿਸਤਾਨ ਦੀ ਹਕੂਮਤ ਦੇ ਨਾਲ ਗੱਲਬਾਤ ਕਰੋ ਜਾਂ ਦੂਜੇ, ਉਹਨਾਂ ਨੇ ਕਿਹਾ ਜੀ, ਉਹਨਾਂ ਨੇ ਵੀ ਹਾਇਰ ਲੈਵਲ ਦੇ ਜਿਹੜੇ ਉਹਨਾਂ ਦੇ ਡਿਸੀਜਨ ਮੇਕਰ ਨੇ ਉਹਨਾਂ ਨੇ ਇਹੀ ਕਿਹਾ ਜੀ ਅਸੀਂ ਇਹਦੇ 'ਚ ਮਦਦਗਾਰ ਨਹੀਂ ਹੋ ਸਕਦੇ ਕਿਉਂਕਿ ਸਾਡੀ ਨੀਤੀ ਨਹੀਂ ਹੈ ਕਿ ਅਕਲੀਤਾਂ ਉੱਥੋਂ ਛੱਡ ਕੇ ਜਾਣ, ਕਿਉਂਕਿ ਇਹ ਇੱਕ ਬੈਡ ਇਮੇਜ ਤਾਲਿਬਾਨ ਦੇ ਲਈ ਹੋਏਗਾ और इसलिए असी जड़ा है वो कोई मदद नहीं कर सकते। सिखों को सीए की ज़रूरत क्यों पड़ रही है, क्यों अफगानिस्तान से भाग भाग के हिंदुओं के पास आना पड़ रहा है उन्हें? ये जड़ी इन्ना ये बोली मारना है, इन्नी खतरनाक तंज है। हमें तो लगा सिख बड़े बहादुर होते हैं हम कि भी तुसी आए हो हुण हिंदुओं के कोल, तुसी जाओ ਜਿਹੜੇ ਜਿਨ੍ਹਾਂ ਨੂੰ ਤੁਸੀਂ ਸੀਏ ਦੇ ਖਿਲਾਫ ਕਰਦੇ ਸੀ ਉਹਨਾਂ ਦੇ ਕੋਲ ਜਾਓ ਜਿਹੜਾਂ ਦੀ ਤੁਸੀਂ ਹਮਾਇਤ ਕਰਦੇ ਸੀ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਦੀ ਕ੍ਰਾਈਸਿਸ ਦੇ ਚੱਲਦਿਆਂ ਅਫਗਾਨਿਸਤਾਨ ਵਿਚਲੇ ਸੈਂਕੜਿਆਂ ਸਿੱਖ ਪਰਿਵਾਰਾਂ ਦੀ ਵਿਚਾਰਗੀ ਵਾਲੀ ਹਾਲਤ ਸਮੁੱਚੀ ਸਿੱਖ ਕੌਮ ਨੂੰ ਨਮੋਸ਼ੀ ਦੇ ਰਹੀ ਹੈ। ਸੋ ਕਾਸ਼ ਸਾਡਾ ਆਪਣਾ ਮੁਲਕ ਖਾਲਿਸਤਾਨ ਆਜ਼ਾਦ ਹੁੰਦਾ ਅਤੇ ਅਸੀਂ ਮੰਗਤਿਆਂ ਵਾਂਗ ਇੱਧਰ ਉੱਧਰ ਨਾ ਝਾਕਦੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਹ ਗੱਲ ਕਰਦੇ ਆ, ਮਨ ਨੂੰ ਦੁੱਖ ਤਾਂ ਹਮੇਸ਼ਾ ਹੀ ਹੁੰਦਾ ਜਦੋਂ ਅਸੀਂ ਬੇਘਰਿਆਂ ਦੀ ਦਾਸਤਾਨ ਦੀ ਗੱਲ ਕਰਦੇ ਹਾਂ। ਜੇ ਕੋਈ ਇੰਡੀਵਿਜੂਅਲ ਆਪਣੇ ਘਰ ਦੀ ਛੱਤ ਤੋਂ ਵਿਰਵਾ ਹੋ ਜਾਏ ਜਾਂ ਉਹਦੇ ਕੋਲ ਜੌਬ ਨਾ ਹੋਏ, ਤੁਸੀਂ ਬੇਸ਼ੱਕ ਇੱਥੇ ਬਹੁਤ ਚੰਗੇ ਚੰਗੇ ਥਾਵਾਂ ਦੇਖਦੇ ਹੋ ਜਿੱਥੇ ਕਿ ਹੋਮਲੈਸ ਰਹਿੰਦੇ ਨੇ, ਉਹਨਾਂ ਦੀ ਬਹੁਤ ਚੰਗਾ ਉਹਨਾਂ ਨੂੰ ਰੱਖਿਆ ਜਾਂਦਾ ਪਰ ਉਹਨਾਂ ਨੂੰ ਹੋਮਲੈਸ ਹੀ ਕਿਹਾ ਜਾਂਦਾ। ਬਿਲਕੁਲ। ਉਹਨਾਂ ਦਾ ਆਪਣੀ ਛੱਤ ਨਹੀਂ ਹੁੰਦੀ, ਕਿਸੇ ਦੀ ਦਿੱਤੀ ਛੱਤ ਦੇ ਥੱਲੇ ਜਦੋਂ ਮਰਜ਼ੀ ਉੱਥੋਂ ਉਹ ਚੱਲਦਾ ਕਰਦੇ। ਬਿਲਕੁਲ। ਹੁਣ ਅਸੀਂ ਜਦੋਂ 35 ਮਿਲੀਅਨ ਸਿੱਖ ਕੌਮ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, 150 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ, ਮੁਲਕਾਂ ਦੇ ਵਿੱਚ ਅਸੀਂ ਵਸਦੇ ਹਾਂ ਜਿੱਥੋਂ ਸੂਰਜ ਚੜ੍ਹਦਾ ਹੈ, ਈਸਟ ਜਾਪਾਨ, ਨਿਊਜ਼ੀਲੈਂਡ, ਉੱਥੇ ਵੀ ਸਾਡੇ ਕੇਸਰੀ ਨਿਸ਼ਾਨ ਝੂਲਦੇ ਨੇ। ਜਿੱਥੇ ਸੂਰਜ ਡੁੱਬਦਾ ਹੈ ਵੈਸਟ ਦੇ ਵਿੱਚ ਇਸ ਪਲੈਨਟ 'ਤੇ, ਸਰੀ, ਵੈਨਕੂਵਰ, ਉੱਥੇ ਵੀ ਸਾਡੇ ਨਿਸ਼ਾਨ ਝੂਲਦੇ ਨੇ। ਅਸੀਂ ਦੌਲਤਮੰਦ ਵੀ ਹਾਂ, ਸਾਡੇ ਦੁਨੀਆ ਦੇ ਬਹੁਤ ਸਾਰੇ ਮੁਲਕਾਂ 'ਚ, ਕੈਨੇਡਾ, UK, ਸਿੰਗਾਪੁਰ, ਮਲੇਸ਼ੀਆ, ਕਿੰਨੇ MP ਨੇ ਪਾਕਿਸਤਾਨ, ਕਿੰਨੇ ਲਾਅ ਮੇਕਰ ਨੇ, MP ਨੇ। ਲੇਕਿਨ ਆਪਣੀ ਬੇਬਸੀ ਦਾ ਅਹਿਸਾਸ ਤੁਹਾਨੂੰ ਉਦੋਂ ਹੁੰਦਾ ਜਦੋਂ ਕੋਈ ਪਰਚਾ ਪੈਂਦਾ। ਹੁਣ ਅਫਗਾਨਿਸਤਾਨ ਕ੍ਰਾਈਸਿਸ ਦੇ ਚੱਲਦੇ ਆ, ਸਾਰੇ ਮੁਲਕਾਂ ਵਾਲਿਆਂ ਨੂੰ ਆਪੋ ਆਪਣੇ ਸ਼ਹਿਰੀਆਂ ਦਾ ਫਿਕਰ ਕਿਵੇਂ ਮਹਿਫੂਜ਼ ਕੱਢਣਾ। ਅਮਰੀਕਾ ਨੂੰ ਉਹਨਾਂ ਦਾ ਵੀ ਫਿਕਰ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੋਆਪਰੇਟ ਕੀਤਾ ਕਿ ਭਾਈ ਉਹਨਾਂ ਨੂੰ ਅਸੀਂ ਕੱਢਣਾ। 1 ਲੱਖ ਤੋਂ ਜ਼ਿਆਦਾ ਨੂੰ ਉਹ ਲਿਆ ਰਹੇ ਨੇ। ਹੁਣ ਤੁਸੀਂ ਅਫਗਾਨ ਸਿੱਖਾਂ ਦੀ ਹਾਲਤ ਦੇਖੋ, 5 ਸਦੀਆਂ ਤੋਂ ਉੱਥੇ ਨੇ, 5.5 ਸਦੀਆਂ ਤੋਂ ਐਵਰੀ ਇੰਚ ਅਫਗਾਨ। ਲੇਕਿਨ ਕਿਉਂਕਿ ਅਕਲੀਅਤ 'ਚ ਨੇ, ਕੋਈ ਐਸ਼ੋਰੈਂਸ ਉਸ ਲੈਵਲ ਦੀ ਜਾਂ ਕੋਈ ਜੋ ਬੀਤੇ ਦਾ ਤਜਰਬਾ, ਉਹਨਾਂ ਨੂੰ ਲੱਗਦਾ ਵੀ ਅਸੀਂ ਇੱਥੇ ਘੱਟੋ ਘੱਟ ਅੱਜ ਦੀ ਡੇਟ 'ਚ ਮਹਿਫੂਜ਼ ਨਹੀਂ ਹੈ। ਕੱਲ੍ਹ ਨੂੰ ਕੋਈ ਸੇਫ ਸਿਸਟਮ ਆਏ, ਉੱਥੋਂ ਉਹ ਨਿਕਲਣਾ ਚਾਹੁੰਦੇ ਨੇ। ਹੁਣ ਅਸੀਂ ਵੀ ਇੱਥੇ ਯਤਨਸ਼ੀਲ ਰਹੇ, ਅਮਰੀਕਾ, ਕੈਨੇਡਾ, UK, ਦੂਜੇ UK 'ਚ ਖਾਸ ਕਰ, ਕੈਨੇਡਾ 'ਚ ਖਾਸ ਕਰ, ਜਿੱਥੇ ਜਸਟਿਨ ਟਰੂਡੋ ਨੇ 20,000 ਲੈਣ ਦੀ ਗੱਲ ਕੀਤੀ। ਪਰ ਕੁੱਲ ਮਿਲਾ ਕੇ ਜਿਹੜੀਆਂ ਪ੍ਰੈਕਟੀਕਲ ਡਿਫਿਕਲਟੀਜ਼ ਆਉਂਦੀਆਂ ਨੇ, ਜਦੋਂ ਤੁਸੀਂ ਚਾਰਟਰਡ ਫਲਾਈਟ ਵੀ ਕਰ ਲਈ, ਤੁਸੀਂ ਪੈਸੇ ਵੀ ਖਰਚਣ ਨੂੰ ਤਿਆਰ ਹੋ, ਗਰਾਊਂਡ ਦੇ ਉੱਤੇ ਜਦੋਂ ਤੱਕ ਤੁਹਾਡੇ ਹਕੂਮਤੀ ਲੈਵਲ ਦੇ ਉੱਤੇ ਕਨੈਕਸ਼ਨ ਨਹੀਂ ਨੇ ਔਰ ਉਹ ਉਹਨੂੰ ਐਨਕਰੇਜ ਨਹੀਂ ਕਰਦੇ, ਤੁਸੀਂ ਆਪਣੇ ਬੰਦਿਆਂ ਨੂੰ ਵੀ ਉੱਥੋਂ ਨਹੀਂ ਕੱਢ ਸਕਦੇ। ਔਰ ਨਤੀਜੇ ਦੇ ਤੌਰ ਤੇ ਬਹੁਤ ਸਾਰੇ, ਸਾਡੀ ਵੀ ਚਾਹਨਾ ਸੀ ਵੀ ਉਹ ਇੰਡੀਆ ਜਾ ਕੇ ਨਾ ਐਂਡ ਹੋਣ, ਪਰ ਉਹ ਵੀ ਜ਼ਲੀਲ ਕਰ ਕਰਕੇ ਉਹਨਾਂ ਨੇ ਅਜੇ ਵੀ ਫਸੇ ਹੋਏ ਨੇ। ਉਹਨਾਂ ਨੂੰ ਜਿਹੜਾ ਉਹ ਬੇਘਰਿਆਂ ਦੀ ਦਾਸਤਾਨ ਦੀ ਇਹੀ ਗੱਲ ਹੈ। ਔਰ ਅਨਫੋਰਚੂਨੇਟਲੀ ਈਵਨ ਜਿਹੜੇ ਕੁਛ ਇਹਦੇ 'ਚ ਐਫਰਟ ਕਰ ਰਹੇ ਨੇ, ਉਹਨਾਂ ਨੇ ਜਦੋਂ ਇਹ ਆਮ ਸੀ ਕਿ ਵੀ ਤੁਸੀਂ ਪਾਕਿਸਤਾਨ ਦੀ ਹਕੂਮਤ ਦੇ ਨਾਲ ਗੱਲਬਾਤ ਕਰੋ ਜਾਂ ਦੂਜੇ, ਉਹਨਾਂ ਨੇ ਕਿਹਾ ਜੀ, ਉਹਨਾਂ ਨੇ ਵੀ ਹਾਇਰ ਲੈਵਲ ਦੇ ਜਿਹੜੇ ਉਹਨਾਂ ਦੇ ਡਿਸੀਜਨ ਮੇਕਰ ਨੇ ਉਹਨਾਂ ਨੇ ਇਹੀ ਕਿਹਾ ਜੀ ਅਸੀਂ ਇਹਦੇ 'ਚ ਮਦਦਗਾਰ ਨਹੀਂ ਹੋ ਸਕਦੇ ਕਿਉਂਕਿ ਸਾਡੀ ਨੀਤੀ ਨਹੀਂ ਹੈ ਕਿ ਅਕਲੀਤਾਂ ਉੱਥੋਂ ਛੱਡ ਕੇ ਜਾਣ, ਕਿਉਂਕਿ ਇਹ ਇੱਕ ਬੈਡ ਇਮੇਜ ਤਾਲਿਬਾਨ ਦੇ ਲਈ ਹੋਏਗਾ ਔਰ ਇਸ ਲਈ ਅਸੀਂ ਜਿਹੜਾ ਉਹ ਕੋਈ ਮਦਦ ਨਹੀਂ ਕਰ ਸਕਦੇ। ਸੋ ਚਲੋ ਸਾਨੂੰ ਕੋਈ ਗਿਲਾ ਵੀ ਨਹੀਂ ਹੈ, ਲੇਕਿਨ ਇੱਕ ਗੱਲ ਇਸ ਸਾਰੇ ਦੇ ਉੱਤੇ ਆ ਕੇ ਤੁਸੀਂ ਉੱਥੇ ਕੀ ਟਿਕਦੇ ਹੋ
ਕਿ ਭਾਈ ਜਿਹਨੂੰ ਪ੍ਰੋਫੈਸਰ ਮਹਿਬੂਬ ਨੇ ਜੂਨ 84 ਦੇ ਹਮਲੇ ਤੋਂ ਬਾਅਦ ਫੁੱਲ ਸਕੇਲ ਫੌਜੀ ਹਮਲਾ ਅਕਾਲ ਤਖਤ ਸਾਹਿਬ ਦੀ ਮੁਕੰਮਲ ਉਹਨੂੰ ਖੰਡਰਾਤ ਬਣਾਉਣਾ, ਉਹਨਾਂ ਨੇ ਇੱਕ ਨਜ਼ਮ ਲਿਖੀ ਸੀ, ਉਹਦੇ 'ਚ ਉਹਨਾਂ ਦਾ ਇੱਕ ਕਪਲੇਟ ਸੀ ਕਿ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਕਰਕੇ ਮੂੰਹ ਜ਼ੋਰ ਸਮਾਂ ਨਾ ਕੌਮੇ ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਬਿਲਕੁਲ ਜਿਹੜੀਆਂ ਬੇਪਤ ਹੁੰਦੀਆਂ ਨੇ ਕੌਮਾਂ ਔਰ ਉਹਨਾਂ ਦਾ ਟਿਕਾ ਵੀ ਉਸ ਫਰੇਬੀ ਸਿਸਟਮ ਦੇ ਨਾਲ ਤੁਹਾਡਾ ਵਾਹ ਹੋਏ ਤੇ ਫਿਰ ਮੂੰਹ ਜ਼ੋਰ ਸਮਾਂ ਜਿਹੜਾ ਹੈ ਉਹ ਤੁਹਾਨੂੰ ਭਾਵੇਂ ਬਰਬਾਦ ਕਰਨਾ ਚਾਹੇ, ਲੇਕਿਨ ਜੇ ਕੌਮਾਂ ਖਲੋ ਜਾਣ ਆਸਰਾ ਤੱਕਣ ਸਾਡੇ ਲਈ ਤਾਂ ਕਲਗੀਆਂ ਵਾਲਾ ਹੈ, ਹੋਰ ਤਾਂ ਅਸੀਂ ਕਿਸ ਤੇ ਤਵੱਕੋ ਕਰ ਸਕਦੇ ਹਾਂ, ਤੇ ਫਿਰ ਹਾਲਾਤ ਬਦਲ ਸਕਦੇ ਨੇ। ਔਰ ਇਹ ਗੱਲ ਅਲਟੀਮੇਟਲੀ ਜਦੋਂ ਅਸੀਂ ਦੇਖਦੇ ਹਾਂ ਔਰ ਇਹਦੇ ਤੇ ਜਦੋਂ ਭਾਰਤ ਦੇ ਵਿੱਚ ਜਿਹੜੇ ਆਏ ਵੀ ਦੋ ਐਸੇ MP, ਇੱਕ ਅਨਾਰਕਲੀ ਕੌਰ ਔਰ ਨਰਿੰਦਰ ਸਿੰਘ, ਔਰ ਉੱਥੇ ਕਿਵੇਂ ਜ਼ਲੀਲ ਕਰਨ ਵਾਲੇ ਕਮੈਂਟ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ। ਉਹਦੇ 'ਚ ਇੱਕ ਲਿਖ ਰਿਹਾ ਸਾਰਸਵਤ ਨਾਂ ਦਾ, ਕਿਆ ਹੁਆ ਸਿਰਸਾ। ਹੁਣ ਮਨਜਿੰਦਰ ਸਿੰਘ ਸਿਰਸਾ ਜਿਹੜਾ ਹੈ ਉਹ ਕਿਉਂਕਿ ਜਦੋਂ CAA ਵਗੈਰਾ ਕਾਨੂੰਨ ਬਣਾਏ ਸਿੱਖਾਂ ਨੇ ਵਿਰੋਧ ਕੀਤਾ ਆਪਣੇ ਮੁਸਲਮਾਨ ਭਰਾਵਾਂ ਦੇ ਨਾਲ ਰਲ ਕੇ, ਔਰ ਹੁਣ ਉਹੀ ਸਿਰਸਾ ਜਿਹੜਾ ਹੁਣ ਬਣ ਵੀ ਗਿਆ ਦਿੱਲੀ 'ਚ ਵੀ ਉਹਨੇ ਦੁਬਾਰਾ ਬਣ ਜਾਣਾ ਪ੍ਰੈਜ਼ੀਡੈਂਟ, ਉਹ ਵੀ ਉਹਨਾਂ ਦਾ ਹੀ ਮਤਲਬ ਸਾਡੇ ਲਈ ਇਹ ਹੈ ਵੀ ਅਸੀਂ ਜਦੋਂ ਨਜ਼ਰ ਮਾਰਦੇ ਹਾਂ ਚਾਰ ਚਫੇਰੇ ਜਿਹੜਾ ਉਹ ਉਹਨਾਂ ਦਾ ਹੀ ਬੰਦਾ ਬੈਠਾ ਬੋਲ ਰਿਹਾ ਔਰ ਉਹਨੇ ਕਿਹਾ ਜੀ ਨਹੀਂ ਸਾਡੀ ਗਲਤੀ ਸੀ CAA ਦਾ ਵਿਰੋਧ ਕਰਨਾ, ਇਹ ਬਿਲਕੁਲ ਠੀਕ ਹੋਇਆ। ਉਹਦੇ ਥੱਲੇ ਹੁਣ ਉਹਨੂੰ ਉਹ ਇਹਦੇ ਤੇ ਤੰਜ਼ ਕਰ ਰਿਹਾ ਹੈ, सिखों को CAA की जरूरत क्यों पड़ रही है, क्यों अफगानिस्तान से भाग भाग के हिंदुओं के पास आना पड़ रहा है। उन्हें ये जड़ी इन्ना ये बोली मारना है, इन्नी खतरनाक तंज है। हमें तो लगा सिख बड़े बहादुर होते हैं हम कि भी तुसी आए हो हुण हिंदुओं के कोल, तुसी जाओ जिन्हां नूं तुसी CAA ਦੇ ਖਿਲਾਫ ਕਰਦੇ ਸੀ ਉਹਨਾਂ ਦੇ ਕੋਲ ਜਾਓ ਜਿਹੜਾ ਦੀ ਤੁਸੀਂ ਹਮਾਇਤ ਕਰਦੇ ਸੀ। ਸੋ ਇਹ ਇੱਕ ਪੇਨਫੁਲ ਹੈ ਔਰ ਇਹਦੇ ਤੇ ਅੱਜ ਹੋਰ ਵੀ ਬਹੁਤ ਸਾਰੀਆਂ ਲਿਖਤਾਂ ਨੇ ਕਿ ਭਾਈ ਇਹ ਅੱਜ ਅਸੀਂ ਇਸ ਕਦਰ ਜ਼ਲੀਲ ਹੋ ਰਹੇ ਹਾਂ, ਪਰ ਗੱਲ ਬੜੀ ਸਪਸ਼ਟ ਹੈ, ਜਦੋਂ ਤੱਕ ਤੁਹਾਡੀ ਕਿਸਮਤ ਘੜਨ ਦਾ ਹੱਕ ਤੁਹਾਡੇ ਹੱਥਾਂ 'ਚ ਨਹੀਂ ਹੈ, ਇਹੀ ਪੋਲੀਟੀਕਲ ਪਾਵਰ ਹੁੰਦੀ ਹੈ, ਇਹੀ ਘਰ ਹੁੰਦਾ ਹੈ। ਜਦੋਂ ਅਸੀਂ ਕੌਮੀ ਘਰ ਖਾਲਿਸਤਾਨ ਦੀ ਗੱਲ ਕਰਦੇ ਹਾਂ ਕਿ ਸਾਡੇ ਘਰ ਤਾਂ ਨੇ ਬਹੁਤ ਖੂਬਸੂਰਤ ਨੇ, ਮਿਲੀਅਨਸ ਦੀ ਜਿਹੜੀ ਹੈ ਅਸੀਂ ਪ੍ਰਾਪਰਟੀਜ਼ ਦੇ ਮਾਲਕ ਹਾਂ, ਬਿਲੀਅਨਸ ਹੋਣਗੇ ਸਿੱਖ ਬਹੁਤ, ਔਰ ਆਮ ਸਾਰਿਆਂ 'ਚ ਵੀ ਬੜਾ ਤਾਸੁਰ ਹੈ, ਖਾਸ ਤੌਰ ਤੇ ਪਾਕਿਸਤਾਨੀ ਭੈਣ ਭਰਾ ਨੂੰ ਕਿ ਸਿੱਖ ਬਹੁਤ ਅਮੀਰ ਨੇ, ਪਰ ਤੁਹਾਡੇ ਕੋਲ ਮੁਲਕ ਹੈ, ਕੋਈ ਵੀ ਦੁਨੀਆ 'ਚ ਬੈਠਾ ਕਿਤੇ ਵੀ ਹੋਏਗਾ ਉਹਨੂੰ ਪਤਾ ਹੈ ਵੀ ਉਹਨੇ ਕ੍ਰਾਈਸਿਸ ਕਿੱਥੇ ਜਾ। ਔਰ ਇਹੀ ਨਹੀਂ ਵੀ ਅੱਜ ਅਸੀਂ ਅਫਗਾਨ ਸਿੱਖਾਂ ਦੇ ਮਾਮਲੇ 'ਚ ਮਹਿਸੂਸ ਕਰ ਰਹੇ, ਇਹੀ ਹਾਲ ਜਦੋਂ ਯੁਗਾਂਡਾ 'ਚੋਂ ਈਦੀ ਅਮੀਨ ਨੇ ਕੱਢਿਆ, ਉਹਨਾਂ 'ਚ ਜਿਹੜੇ UK ਸਿਟੀਜ਼ਨ ਵਾਲੇ ਸੀ ਉਹ ਥੋੜ੍ਹੇ ਬਹੁਤ ਬਚ ਗਏ, ਉਵੇਂ ਹੀ ਉਹ ਜ਼ਲੀਲ ਕੀਤਾ ਗਿਆ। ਇਹੀ ਹਾਲ ਜਦੋਂ 1990-91 ਦੇ ਵਿੱਚ ਇਰਾਕ ਦੇ ਉੱਤੇ ਅਮਰੀਕੀ ਧਾਵਾ ਹੁੰਦਾ, ਕੋਈ ਉੱਥੇ ਵਿਚਾਰੇ ਰੁਲਦੇ ਰਹੇ, ਉਹਨਾਂ ਨੂੰ ਕੋਈ ਲੈਣ ਕਿੰਨੇ ਪਿਛਲੇ ਪੀਰੀਅਡ 'ਚ ਵੀ ਮਰੇ ਨੇ ਕਿਉਂਕਿ ਉਹ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ। ਸੋ ਸਾਨੂੰ ਇਹ ਗੱਲ ਹੋਰ ਵੀ ਇਸ ਦੇ ਉੱਤੇ ਜਿਹੜਾ ਉਹ ਸਾਨੂੰ ਖਲੋਣਾ ਹੋਏਗਾ ਕਿ ਬਿਨਾਂ ਆਪਣਾ ਮੁਲਕ ਖਾਲਿਸਤਾਨ ਬਣਾਏ ਦੁਨੀਆ 'ਚ ਜਿੰਨੇ ਮਰਜ਼ੀ ਅਸੀਂ ਪ੍ਰੋਸਪਰਸ ਹੋਈਏ, ਪਰ ਇਨ ਦਾ ਐਂਡ ਜਦੋਂ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਆਪਣੀ ਉਸ ਅਫਗਾਨ ਸਿੱਖਾਂ ਵੱਲ, ਔਰ ਅੱਜ ਹੀ ਇੱਕ ਸੱਜਣ ਚੰਡੀਗੜ੍ਹ ਤੋਂ ਸਾਡੇ ਨਾਲ ਸੰਪਰਕ ਰੱਖਦੇ ਨੇ, ਉਹਨਾਂ ਨੇ ਕਾਲ ਵੀ ਕੀਤੀ, ਉਹਨਾਂ ਦਾ ਮੈਸੇਜ ਵੀ ਸੀ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਉਹ ਅਫਗਾਨ ਸਿੱਖ ਹੱਥ ਲਿਖਤ ਲਿਆਏ ਨੇ, ਉਹਨਾਂ ਨੂੰ ਕਿਹਾ ਵੀ ਇੱਥੇ ਵੀ ਇਹਨਾਂ ਨੇ ਸਾੜ ਕੇ ਤਬਾਹ ਕਰ ਦੇਣੇ ਨੇ, ਵੀ ਇਹਨਾਂ ਨੂੰ ਬਾਹਰਲੇ ਸਿੱਖ ਰੱਖ ਲੈਣ ਆਪਣੇ ਕੋਲ ਲਿਆ ਕੇ ਤਾਂ ਕਿ ਸਾਡਾ ਇਤਿਹਾਸ ਤਾਂ ਮਹਿਫੂਜ਼ ਹੋਏ। ਸੋ ਜਿੱਥੇ ਸਾਡੀ ਇਤਿਹਾਸਕਤਾ ਉਜੜ ਰਹੀ ਹੈ, ਸਾਡੇ 'ਚ ਬੇਬਸੀ ਹੈ, ਉੱਥੇ ਜਿਹਦੇ 'ਚੋਂ ਸਾਡਾ ਇਹ ਰਿਜ਼ੋਲਵ ਨਿਕਲੇ ਕਿ ਵੀ ਅਸੀਂ ਕੌਮੀ ਘਰ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਅਸੀਂ ਉਹਨੂੰ ਲਿਬਰੇਟ ਕਰਵਾਉਣਾ। ਤੇ ਇਹੀ ਲੌਂਗ ਟਰਮ ਕੌਮਾਂ ਦੀਆਂ ਕਿਸਮਤਾਂ ਦੇ ਨਾਲ ਜਿਹੜੇ ਕੁਝ ਵੀ ਫੈਸਲੇ ਕੀਤੇ ਜਾਂਦੇ ਨੇ ਲੌਂਗ ਟਰਮ, ਉਹ ਇਵੇਂ ਹੀ ਹੁੰਦੇ ਨੇ। ਕ੍ਰਾਈਸਿਸ 'ਚੋਂ ਹੀ ਤੁਸੀਂ ਸਿੱਖਦੇ ਹੋ। ਕਾਸ਼ ਸਾਨੂੰ ਇਸ ਗੱਲ ਦੀ ਸਮਝ ਆ ਜਾਵੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।